ਸਮਾਜ ਨੇ ਤਾਂ ਇਹਨਾਂ ਨੂੰ ਐਮਪੀ ਬਣਾਤਾ। ਸਮਾਜ ਤਾਂ ਆਪਣੇ ਆਪ ਨੂੰ ਸੇਫ ਫੀਲ ਕਰਦਾ ਉਹਨਾਂ ਦੀ ਮੌਜੂਦਗੀ ਦੇ ਵਿੱਚ, ਤੇ ਸਰਕਾਰ ਕੋਲੋਂ ਹੀ ਕਹੀ ਜਾਂਦੀ ਹੈ ਵੀ ਖਤਰਾ ਹੈ। ਜੇ ਇਹਨਾਂ ਤੋਂ ਖਤਰਾ ਹੁੰਦਾ ਤਾਂ ਐਮਪੀ ਕਿਵੇਂ ਬਣ ਗਏ? ਇੱਕ ਐਮਪੀ ਦੀ ਗੱਲ ਨਹੀਂ ਸੁਣੀ ਜਾ ਰਹੀ ਏਡੇ ਵੱਡੇ ਮਾध्यਮ 'ਚ। ਆਮ ਜਨਤਾ ਦਾ ਕੀ ਹਾਲਾਤ ਹੋ? ਕਸ਼ਮੀਰ ਚਾਹੇ ਤੁਸੀਂ ਉਹਨੂੰ ਪਾਰਟੀ ਕਹਿ ਲਓ, ਕੋਈ ਫਰੰਟ ਕਹਿ ਲਓ, ਕੁਝ ਵੀ ਕਹਿ ਲਓ, ਇੱਕ ਧੜਾ ਤਾਂ ਬਣਾਉਣਾ ਹੀ ਪੈਣਾ ਹੈ ਨਾ, ਇੱਕ ਲੌਬੀ ਤਾਂ ਕ੍ਰੀਏਟ ਕਰਨੀ ਪੈਣੀ ਹੈ ਨਾ। ਕਸ਼ਮੀਰ ਤੋਂ ਜਿੱਤੇ ਹੋਏ ਐਮਪੀ ਇੱਕ ਅਮਰਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਹੋਏ ਆ। ਉਹਨਾਂ ਨੂੰ ਵੀ ਬਿਨਾਂ ਵਜ੍ਹਾ ਜੋ ਲੋਕਤੰਤਰ ਦੀ ਦਿਖਾਈ ਦੇਣ ਵਾਲੇ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੇ ਉਹਦੀ ਕਾਨੂੰਨ ਦੀਆਂ ਧੱਜੀਆਂ ਅਡਾਉਂਦੇ ਆ ਤੇ ਉਹਨਾਂ ਹਰੇਕ ਪਾਸੇ ਮਤਲਬ ਧੱਕਾ। ਸਰਕਾਰ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਲੋਕਾਂ ਤੇ ਗੁੱਸਾ ਕੱਢਦੀ ਹੈ ਵੀ ਸਾਨੂੰ ਵੋਟਾਂ ਨਹੀਂ ਪਾਈਆਂ। ਤੇ ਉਹਨਾਂ ਨੂੰ ਅਸੀਂ ਇਹ ਵੀ ਕਹਿੰਦੇ ਹਾਂ ਕਿ ਤੁਸੀਂ ਇਹਨਾਂ ਦੇ ਹਰਕਤਾਂ ਨਾ ਕਰੋ। ਜੇ ਇਹਨਾਂ ਦੀਆਂ ਕਰੋਗੇ ਤੇ ਫਿਰ ਸਾਨੂੰ ਬਾਹਰ ਨਿਕਲ ਕੇ ਤੁਹਾਡਾ ਫਿਰ ਵਿਰੋਧ ਕਰਨਾ ਪਊਗਾ। ਜੀ ਕੀ ਫਤਿਹ। ਪਹਿਲਾਂ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਿ ਤੁਸੀਂ ਇੱਥੇ ਸਾਰੇ ਜਾਣੇ ਇਹ ਆਏ ਹੋਏ ਹੋ ਤੇ ਸਾਡੇ ਜਿਹੜਾ ਮੈਸੇਜ ਹੈ ਉਹਨੂੰ ਅੱਗੇ ਸੰਗਤਾਂ ਤੱਕ ਪਹੁੰਚਾਓਗੇ। ਅੱਗੇ ਹੋ ਜਾਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੀ ਪ੍ਰੈਸ ਦਾ ਤਹਿ ਦਿਲ ਤੋਂ ਧੰਨਵਾਦ ਕਿ ਤੁਸੀਂ ਸਾਰੇ ਜਾਣੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਤੇ ਜਿਹੜਾ ਅਸੀਂ ਸੰਗਤਾਂ ਨੂੰ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ ਤੇ ਤੁਸੀਂ ਇੱਕ ਸਾਂਝੀਦਾਰ ਬਣ ਕੇ ਇਹ ਸੰਗਤਾਂ ਤੱਕ ਪਹੁੰਚਾਓਗੇ। ਇਹਦੇ ਵਾਸਤੇ ਤੁਹਾਡਾ ਤਹਿ ਦਿਲ ਤੋਂ ਧੰਨਵਾਦ। ਮੈਂ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੋ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਤੋਂ, ਉਹਨਾਂ ਦੇ ਪਿਤਾ ਜੀ ਸਿੰਘ, ਤੇ ਇਹ ਸਾਡਾ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਇਹ ਮੇਨ ਮੁੱਦਾ ਹੈ ਕਿ ਜੋ ਸਿੱਖ ਪੰਥ ਦੇ ਸਾਹਮਣੇ ਬੜੀਆਂ ਵੱਡੀਆਂ ਸਮੱਸਿਆਵਾਂ ਉਹਨਾਂ ਵਾਸਤੇ ਅਸੀਂ ਇਹ ਜੋ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਬਹੁਤ ਵੱਡਾ ਗੁਰੂ ਤੇਗ ਬਹਾਦਰ ਦੀ ਯਾਦ 'ਚ ਮੇਲਾ ਮਨਾਇਆ ਜਾਂਦਾ, ਉਹਦੇ ਤੇ ਅਸੀਂ ਇੱਕ ਪੰਥਕ ਇਕੱਤਰਤਾ ਕਰਕੇ ਜਿੰਨੇ ਵੀ ਸਿੱਖ ਮਸਲੇ ਆ ਉਹਨਾਂ ਨੂੰ ਸਾਂਝੇ ਤੌਰ ਤੇ ਪੰਥਕ ਇਕੱਠ ਤੇ ਵਿਚਾਰਨ ਦਾ ਸਾਡਾ ਜਿਹੜਾ ਪ੍ਰੋਗਰਾਮ ਆ ਉਹਦੇ ਵਾਸਤੇ ਅਸੀਂ 19 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ। ਉਹਦੇ 'ਚ ਅਸੀਂ ਸੰਗਤਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰਨ। ਤੇ ਦੂਸਰਾ ਹੈ ਉਹਦੇ 'ਚ ਇੱਕ ਅਸੀਂ ਇਹ ਮੁੱਦਾ ਵਿਚਾਰਿਆ ਜਾਊਗਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਵਾ ਤੇ ਉਹਦੀਆਂ ਪਿਛਲੇ ਲੰਮੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ। ਉਹਦੇ ਕਈ ਕਾਰਨ ਹੋ ਸਕਦੇ ਆ, ਪਰ ਹੁਣ ਜੋ ਗੁਰਦੁਆਰਾ ਚੋਣ ਕਮਿਸ਼ਨ ਨੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਆਰੰਭੀ ਸੀ ਉਹ ਕਾਫੀ ਲੰਮੇ ਟਾਈਮ ਤੋਂ ਉਹਨੂੰ ਐਕਸਟੈਂਸ਼ਨ ਵੀ ਵਧਾਇਆ ਵੀ ਗਿਆ, ਪਰ ਫਿਰ ਵੀ ਪਤਾ ਨਹੀਂ ਸਿੱਖ ਸੰਗਤਾਂ 'ਚ ਬਹੁਤ ਉਹਦੇ ਵਾਸਤੇ ਰੁਚੀ ਘੱਟ ਆ। ਤੇ ਇਸ ਕਰਕੇ ਉਹਦੇ ਅਜੇ ਤੱਕ ਮੇਰਾ ਖਿਆਲ ਹੈ ਕਿ ਜੋ ਪਿਛਲੀ ਇਲੈਕਸ਼ਨ 2011 ਚ ਹੋਈ ਆ ਉਹਦੇ ਮੁਕਾਬਲੇ ਤੇ 50% ਵੀ ਵੋਟਾਂ ਨਹੀਂ ਹੋਈਆਂ। ਤੇ ਅਸੀਂ ਇਹ ਜੋ ਗੁਰਦੁਆਰਾ ਕਮਿਸ਼ਨ ਦੇ ਜਿਹੜੇ ਹੈਡ ਆ ਸਰੋਂ ਸਾਹਿਬ, ਉਹਨਾਂ ਨੂੰ ਸਾਡਾ ਵਫਦ ਮਿਲਿਆ ਸੀ ਸਰਬਜੀਤ ਵੱਲੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਵਧਾਈ ਜਾਣੀ ਚਾਹੀਦੀ ਹੈ ਕਿ ਵੋਟਾਂ ਜਿਹੜੀਆਂ ਸਾਰੇ ਲੋਕ ਬਣਾ ਸਕਣ ਤੇ ਜਿਹੜਾ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਹੁੰਦੀ ਹੈ ਤੇ ਸਾਰੇ ਆਪਣਾ ਉਹਦੇ 'ਚ ਹਿੱਸਾ ਪਾ ਸਕਣ। ਇਹ ਸਾਡਾ ਮੁੱਖ ਮੁੱਦਾ। ਦੂਸਰਾ ਜਿਹੜਾ ਸਰਮੌਰ ਇਹ ਜਿਹੜੀ ਹੈ ਇਹਦੇ 'ਚ ਅਸੀਂ ਸ਼੍ਰੋਮਣੀ ਕਮੇਟੀ 'ਚ ਇਸ ਕਰਕੇ ਅਸੀਂ ਸਾਰੇ ਜਣੇ ਸੰਗਤਾਂ ਨੂੰ ਵੀ ਕਹਿ ਰਹੇ ਕਿ ਤੁਸੀਂ ਵੱਧ ਤੋਂ ਵੱਧ ਭਾਗ ਲਓ। ਇਹ ਸੰਗਤਾਂ ਇਹ ਸਿੱਖ ਸੰਸਥਾਵਾਂ 'ਚ ਬਹੁਤ ਵੱਡਾ ਨਿਗਾਰ ਆ ਚੁੱਕਾ ਵਾ ਤੇ ਇਹਨਾਂ ਦੀ ਜਿਹੜੀ ਆ ਵਿਸ਼ਵਾਸਯੋਗਤਾ ਬਹੁਤ ਨੀਵੇਂ ਪੱਧਰ ਤੇ ਚਲੇ ਗਈ। ਕੋਈ ਵੀ ਵਿਸ਼ਵਾਸ ਕਰਨ ਵਾਸਤੇ ਤਿਆਰ ਨਹੀਂ। ਇਸ ਕਰਕੇ ਆਪਾਂ ਸਾਰੇ ਜਣੇ ਦੁਬਾਰਾ ਇਹ 'ਚ ਆਪੋ ਆਪਣਾ ਹਿੱਸਾ ਪਾ ਕੇ ਤੇ ਇਹ ਸੰਸਥਾ ਦਾ ਜਿਹੜਾ ਵਕਾਰ ਆ ਜਿਨ੍ਹਾਂ ਮਕਸਦ ਵਾਸਤੇ ਇਹ ਸੰਸਥਾਵਾਂ ਹੋਂਦ ਚਾਹੀਆਂ ਸੀ ਉਹਦੇ ਵਾਸਤੇ ਅਸੀਂ ਦੁਬਾਰਾ ਇਸ ਤੋਂ ਉਸ ਮਕਾਮ ਤੇ ਇਹਨਾਂ ਨੂੰ ਪਹੁੰਚਾ ਸਕੀਏ। ਦੂਸਰਾ ਜਿਹੜੇ ਸਾਡੇ ਸਾਹਮਣੇ ਜਿਹੜਾ ਕਿ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਸਰਕਾਰ ਵੱਲੋਂ ਇਹ ਜਿਹੜਾ ਅਤਿਆਚਾਰ ਹੋ ਰਿਹਾ ਉਹਨੂੰ ਰੋਕਣ ਵਾਸਤੇ ਵੀ ਆਪਾਂ ਸਾਰੇ ਜਣੇ ਰੱਖ ਕੇ ਤੇ ਪੰਥਕ ਇਕੱਤਰਤਾ ਦਾ ਸਾਡਾ ਇਹ ਮਕਸਦ ਹੈ ਕਿ ਅਸੀਂ
ਉਹਦੇ 'ਚ ਵੀ ਸਾਰੇ ਜਾਣੇ ਸਾਰਿਆਂ ਦੀ ਰਾਏ ਲੈ ਕੇ ਆਉਣ ਵਾਲੇ ਸਮੇਂ ਦੀ ਸਾਨੂੰ ਕੀ ਰਣਨੀਤੀ ਅਪਣਾਉਣੀ ਚਾਹੀਦੀ ਆ। ਸਾਰੀ ਸਿੱਖ ਸੰਗਤ ਨੂੰ, ਸਾਰੇ ਪੰਥ ਨੂੰ ਅਸੀਂ ਇਕੱਠਾ ਕਰਨਾ ਚਾਹੁੰਦੇ ਹਾਂ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਮਸਲੇ ਸਾਡੇ ਬਹੁਤ ਵੱਡੇ ਆ, ਇਸ ਕਰਕੇ ਅਸੀਂ ਸਾਰੀਆਂ ਧਿਰਾਂ ਮਿਲ ਕੇ ਇਹ ਨਿੱਜਵਾਦ ਤੋਂ ਉੱਪਰ ਉੱਠ ਕੇ ਪੰਥਕ ਕਾਰਜ ਲਈ ਸਾਰੇ ਜਣੇ ਇਕੱਠੇ ਹੋਈਏ ਤਾਂ ਹੀ ਸਾਡੇ ਅਸੀਂ ਉਹਨਾਂ 'ਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਜਿਸ ਤਰ੍ਹਾਂ ਸਾਡੇ ਸਾਹਮਣੇ ਕਿ ਇੱਕ ਕਸ਼ਮੀਰ ਤੋਂ ਜਿੱਤੇ ਹੋਏ MP, ਇੱਕ ਅਮਰਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਹੋਏ ਆ, ਉਹਨਾਂ ਨੂੰ ਵੀ ਬਿਨਾਂ ਵਜ੍ਹਾ ਜੋ ਲੋਕਤੰਤਰ ਦੀ ਦਿਖਾਈ ਦੇਣ ਵਾਲੇ ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੇ ਖੁਦ ਹੀ ਕਾਨੂੰਨ ਦੀਆਂ ਧੱਜੀਆਂ ਅਡਾਉਂਦੇ ਆ ਤੇ ਉਹਨਾਂ ਨੂੰ ਬਿਨਾਂ ਵਜ੍ਹਾ ਅੰਦਰ ਰੱਖਿਆ ਹੋਇਆ ਕਿ ਜੋ ਇੰਨੇ ਵੱਡੇ ਲੋਕਾਂ ਦੀ ਜਿਹੜੀ ਨੁਮਾਇੰਦਗੀ ਆ, ਉਹਨਾਂ ਦੀ ਜਿਹੜੀ ਪੁਰਜੋਰ ਆਵਾਜ਼ ਹੈ ਕਿ ਉਹਨਾਂ ਨੂੰ ਛੇਤੀ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਤੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨ ਵਾਸਤੇ ਜੋ ਅਸੀਂ ਇਹ ਜਿਹੜਾ ਪ੍ਰੋਗਰਾਮ ਆ ਉਹ ਸਾਡੀ ਅਸੀਂ ਰੂਪਰੇਖਾ ਉਹਦੇ ਵਾਸਤੇ ਤਿਆਰ ਕਰ ਰਹੇ ਹਾਂ ਵੀ ਉਹ ਪੱਕਾ ਕਰ ਕੋਈ ਇਹੋ ਜਿਹੇ ਫੈਸਲੇ ਲਏ ਜਾਣ। ਹੋਰ ਜਿਹੜੇ ਸਾਡੇ ਘੱਟ ਗਿਣਤੀਆਂ ਦੇ ਹੋ ਗਏ, ਬਾਕੀ ਸਿੱਖਾਂ ਨਾਲ ਸੰਬੰਧਿਤ ਮਸਲਿਆਂ ਨੂੰ, ਬੇਅਦਬੀ ਮਸਲੇ ਆ ਜਿਹੜੇ ਸਾਡੇ ਤੇ ਮੇਰਾ ਖਿਆਲ ਹੈ ਦਿਨ ਤੇ ਦਿਨ ਇਹ ਤਸ਼ੱਦਦ ਹੋਰ ਵੱਧਦਾ ਜਾ ਰਿਹਾ। ਕੁਛ ਜਿਹੜੇ ਕਿ ਮੌਜੂਦਾ ਸਰਕਾਰ ਆ ਉਹ ਜਿਹੜੇ ਕਿ ਉਹਨਾਂ ਦੇ ਕੁਛ ਮੰਤਰੀ ਜਿਹੜੇ ਆ ਇਹ ਸਾਡੇ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜਿਹਨਾਂ ਨੇ ਸਾਨੂੰ ਸਪੋਰਟ ਕੀਤੀ ਉਹਨਾਂ ਨੂੰ ਧਮਕਾਇਆ ਜਾ ਰਿਹਾ, ਉਹਨਾਂ ਤੇ ਨਜਾਇਜ਼ ਪਰਚੇ ਕੀਤੇ ਜਾ ਰਹੇ ਆ। ਉਹਨਾਂ ਦੇ ਜਿੱਦਾਂ ਭੁੱਲਰ ਸਾਹਿਬ ਆ ਪੱਟੀ ਤੋਂ ਉਹਨਾਂ ਵੱਲੋਂ ਬਹੁਤ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ। ਇੱਕ EDO ਸਾਹਿਬ ਆ, ਕੁਛ ਇੱਦਾਂ ਦੇ ਹੋਰ ਵੀ ਆ ਜਿਹੜੇ ਕਿ ਉਹ ਇਸ ਚੀਜ਼ ਨੂੰ ਬਹੁਤ ਲੋਕਾਂ ਤੇ ਬਹੁਤ ਕਈਆਂ ਤੇ ਝੂਠੇ ਪਰਚੇ ਦਰਜ ਵੀ ਕਰ ਦਿੱਤੇ ਜਾਏ, ਕਈਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ। ਇਹਦਾ ਵੀ ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ ਤੇ ਉਹਨਾਂ ਨੂੰ ਇੱਕ ਚੇਤਾਵਨੀ ਵੀ ਦੇਣੀ ਚਾਹੁੰਦੇ ਹਾਂ ਕਿ ਜੇ ਉਹ ਇਹੋ ਜਿਹੇ ਕੰਮਾਂ ਤੋਂ ਬਾਜ਼ ਨਹੀਂ ਆਉਂਦੇ ਤੇ ਅਸੀਂ ਕੋਈ ਫਿਰ ਵੱਡਾ ਉਹਨਾਂ ਦੇ ਖਿਲਾਫ ਵੀ ਕੋਈ ਵੱਡਾ ਸੰਘਰਸ਼ ਕਰਾਂਗੇ। ਅਸੀਂ ਸਰਕਾਰ ਜੋ ਪੰਜਾਬ 'ਚ ਲਾ ਐਂਡ ਆਰਡਰ ਦੀ ਸਥਿਤੀ ਹੈ ਉਹ ਵੀ ਬੜੀ ਬੁਰੇ ਹਾਲਾਤਾਂ 'ਚ ਪਹੁੰਚੀ ਹੋਈ ਹੈ। ਰੋਜ਼ ਹੀ ਪਤਾ ਨਹੀਂ ਕਤਲ ਹੋ ਰਹੇ ਆ। ਦੂਸਰਾ ਨਸ਼ਿਆਂ ਦਾ ਦੌਰ ਇਹਦੇ ਵੱਡੇ ਪੱਧਰ ਤੇ ਵੱਧ ਗਿਆ। ਇਹ ਪਤਾ ਨਹੀਂ ਕਿੰਨੇ ਨੌਜਵਾਨ ਰੋਜ਼ ਆਪਣੀਆਂ ਜਾਨਾਂ ਗਵਾ ਰਹੇ ਆ ਤੇ ਇਹ ਜਿਹੜਾ ਕਿ ਇਹਦੇ ਵਾਸਤੇ ਸਰਕਾਰ ਮੇਰਾ ਖਿਆਲ ਕੋਈ ਧਿਆਨ ਨਹੀਂ ਦੇ ਰਹੀ ਤੇ ਨਾ ਹੀ ਉੱਥੇ ਕੋਈ ਐਕਸ਼ਨ ਹੋਰ ਦਿਖਦਾ ਹੋ ਰਿਹਾ ਕਿ ਉੱਥੇ ਨਸ਼ਾ ਵੱਧ ਰਿਹਾ ਤੇ ਇੱਕ ਭ੍ਰਿਸ਼ਟਾਚਾਰੀ ਜਾਂ ਇਹੋ ਜਿਹਾ ਇਹ ਚੀਜ਼ਾਂ ਵੀ ਅੱਗੇ ਨਾਲੋਂ ਵੱਧਦੀਆਂ ਜਾ ਰਹੀਆਂ ਤੇ ਸਰਕਾਰ ਦਾ ਲੋਕਾਂ ਨੂੰ ਬਹੁਤ ਵੱਡੀਆਂ ਫਰੌਤੀਆਂ ਦੇ ਫੋਨ ਆ ਰਹੇ ਆ। ਲੋਕ ਬੜੇ ਪਰੇਸ਼ਾਨ ਆ। ਇਹ ਚੀਜ਼ ਦਾ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਹਨੇ ਪ੍ਰਸ਼ਾਸਨ ਨੂੰ, ਪੁਲਿਸ ਨੂੰ ਵੀ ਅਸੀਂ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਹਾਂ ਤੇ ਕਈ ਚੀਜ਼ਾਂ ਨੇ ਕਿ ਤੁਸੀਂ ਆਪਣਾ ਕੰਮ ਨਿਰਪੱਖ ਹੋ ਕੇ ਝੂਠੇ ਜਿਹੜੇ ਪਰਚੇ ਦਰਜ ਕਰਨ ਨਾਲੋਂ ਦੂਜੇ ਚੀਜ਼ੇ ਕੰਮ ਕਰਨ ਨਿਰਪੱਖ ਹੋ ਕੇ ਜਿਹੜਾ ਸਾਡੀ ਡਿਊਟੀ ਹੈ ਨਸ਼ਿਆਂ ਦੇ ਖਿਲਾਫ ਆ, ਭ੍ਰਿਸ਼ਟਾਚਾਰ ਦੇ ਖਿਲਾਫ ਆ, ਲਾ ਐਂਡ ਆਰਡਰ ਨੂੰ ਮੇਨਟੇਨ ਬਰਾਬਰ ਰੱਖਣਾ, ਉਹਦੇ ਵਾਸਤੇ ਸਾਨੂੰ ਕੰਮ ਕਰਨਾ ਚਾਹੀਦਾ। EDO ਸਾਹਿਬ ਬਿਜਲੀ ਮੰਤਰੀ ਇਹ ਜੀ ਪਿੰਡਾਂ 'ਚ ਜਾ ਕੇ ਜਿਹੜੇ ਸਾਡੇ ਸਪੋਰਟ ਰਿਹਾ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਅਮਰਪਾਲ ਨੂੰ ਵੋਟਾਂ ਪਾਈਆਂ ਇਸ ਕਰਕੇ ਤੁਹਾਡੇ ਤੇ ਪਰਚੇ ਦਰਜ ਕੀਤੇ ਜਾਣਗੇ ਜਾਂ ਤੁਸੀਂ ਕਈ ਝੂਠੇ ਕੇਸਾਂ ਵਿੱਚ ਕਈਆਂ ਬੰਦਿਆਂ ਨੂੰ ਫਸਾਇਆ ਵੀ ਹੈ ਤੇ ਉਹਨਾਂ ਨੂੰ ਕਈ ਜਵਾਬ ਤਲਬੀ ਜੀ ਤੁਸੀਂ ਕੋਈ ਕਿਤੇ ਬੁਲਾਇਆ ਜਾ ਰਿਹਾ, ਕਦੀ ਕਿਤੇ ਬੁਲਾਇਆ ਜਾ ਰਿਹਾ। ਸਾਡੇ ਵੀ ਉੱਥੇ ਵੀ ਐਵੇਂ ਹੀ ਹੈ। ਫਰੀਦਕੋਟ ਦੇ ਵਿੱਚ ਵੀ ਜਿਹੜੇ ਕੰਮ ਨਹੀਂ ਮਿਲਦਾ ਮਨਰੇਗਾ ਦਾ, ਜਿਨ੍ਹਾਂ ਨੇ ਸਾਨੂੰ ਕੋਈ ਨਹੀਂ, ਸਰਬਜੀਤ ਸਿੰਘ MP ਫਰੀਦਕੋਟ ਤੇ ਉਹ ਉੱਥੇ ਵੀ ਐਵੇਂ ਹੀ ਹੈ, ਬਿਲਕੁਲ ਸੇਮ ਤੰਗ ਕਰਦੇ ਆ, ਕੰਮ ਨਹੀਂ ਦਿੰਦੇ ਮਨਰੇਗਾ ਵਾਲਿਆਂ ਨੂੰ, ਹਰੇਕ ਪਾਸੇ ਮਤਲਬ ਧੱਕਾ। ਸਰਕਾਰ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਲੋਕਾਂ ਤੇ ਗੁੱਸਾ ਕੱਢਦੀ ਹੈ ਵੀ ਸਾਨੂੰ ਵੋਟਾਂ ਨਹੀਂ ਪਾਈਆਂ। ਜਦੋਂ ਮਤਲਬ 92 ਸੀਟਾਂ ਲੋਕਾਂ ਨੇ ਦਿੱਤੀਆਂ ਹੀ ਸੀ ਨਾ, ਜੇ ਇਹਨਾਂ ਦੀ ਮਾੜੀ ਕਾਰਗੁਜ਼ਾਰੀ ਆ ਤਾਂ ਹੀ ਲੋਕ ਪਿੱਛੇ ਹਟੇ ਆ। ਉਹ ਆਪਣੀਆਂ ਕਮੀਆਂ ਦੂਰ ਕਰਨ ਦੀ ਬਜਾਏ ਇਹ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈ। ਹਾਂਜੀ, ਜਿਵੇਂ ਜਿਹੜੇ ਗਰੁੱਪ ਨੇ ਸਾਨੂੰ ਵੋਟ ਪਾਤੀ, ਜਿਵੇਂ ਪਿੰਡ ਚੋਂ, ਉਹ ਪਿੰਡ ਵਾਲਿਆਂ ਨੂੰ ਨਰੇਗਾ ਦਾ ਵਰਕਸ਼ੀਟ ਹੀ ਨਹੀਂ ਕੱਢਦੇ ਉਹਨਾਂ ਲਈ, ਕਹਿੰਦੇ ਕੰਮ ਹੀ ਨਹੀਂ ਆਇਆ। ਹੋਰਾਂ ਨੂੰ ਕੰਮ ਦੇਈ ਜਾਣਗੇ ਨਵੇਂ ਬੰਦਿਆਂ ਨੂੰ।
ਹਾਂਜੀ ਤੇ ਉਹਦਾ ਮਸਲਾ ਉਹ ਮਸਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਜੀ? ਨਹੀਂ, ਮਸਲੇ 'ਚ ਮਸਲਾ ਤੇ ਕੋਈ ਵੀ ਹੋ ਸਕਦਾ, ਪਰ ਕਿਸੇ ਨੂੰ ਜਾਨੋਂ ਮਾਰ ਦੇਣਾ ਜਾਂ ਕੋਈ ਇਹੋ ਜਿਹੀ ਚੀਜ਼ ਹੈ ਕਿ ਇਹ ਚੀਜ਼ ਹੈ ਕਿ ਇਹ ਤੇ ਲਾਅ ਐਂਡ ਆਰਡਰ ਦਾ ਮਸਲਾ ਨਾ ਜੀ। ਤੇ ਉਹ ਤੋਂ ਬਾਅਦ ਕਹਿੰਦੇ ਕਿ ਜਦੋਂ ਉਹਨਾਂ ਨੂੰ ਵੱਢ ਵੀ ਦਿੱਤਾ ਗਿਆ, ਉਦੋਂ ਉਹ ਹਸਪੀਟਲ 'ਚ ਵੀ ਗਏ ਤੇ ਉੱਥੇ ਵੀ ਉਹਨਾਂ ਨੂੰ ਬਰਾਬਰ ਦੇਖਿਆ ਨਹੀਂ ਗਿਆ, ਜਾਂ ਕੋਈ ਸਟਾਫ ਦੀ ਘਾਟ ਲਾ ਲਓ ਜਾਂ ਡਾਕਟਰਾਂ ਦੀ ਕੋਈ ਕਮੀ ਲਾ ਲਓ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ। ਨਹੀਂ, ਇਹ ਚੀਜ਼ ਇਹ ਨਾ ਕਿ ਜਿਹੜੇ ਤੇ ਉਹਨਾਂ ਦੇ ਫੇਵਰ ਦੇ ਬੰਦੇ ਉਹ ਗਲਤ ਵੀ ਕਰਦੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ, ਤੇ ਜਿਹੜੇ ਦੂਜੇ ਨਜਾਇਜ਼ ਬੰਦਿਆਂ ਨੂੰ ਤੁਸੀਂ ਕੋਈ ਚੰਗਾ ਕੰਮ ਨਹੀਂ ਕਰ ਰਹੇ, ਜੋ ਉਹਨਾਂ ਤੇ ਤੁਸੀਂ ਨਜਾਇਜ਼ ਪਰਚੇ ਕਰ ਰਹੇ ਜੋ, ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਕਿ ਤੁਸੀਂ ਇਹ ਚੀਜ਼ਾਂ ਅੰਮ੍ਰਿਤਪਾਲ ਨੂੰ ਵੋਟਾਂ ਕਿਉਂ ਪਾਈਆਂ। ਜੇ ਕੋਈ ਹੁਣ ਉਹ ਮੰਤਰੀ ਆ ਤੇ ਸਾਰੇ ਉਹ ਏਰੀਏ ਦੇ ਜਾਂ ਸਾਰੇ ਪੰਜਾਬ ਦੇ ਆ, ਜੇ ਕੋਈ ਉਹਨਾਂ ਕੋਲ ਕੰਮ ਲੈ ਕੇ ਜਾਂਦਾ ਤੇ ਉਹ ਕਹਿੰਦੇ ਜੇ ਤੁਸੀਂ ਅੰਮ੍ਰਿਤਪਾਲ ਕੋ ਜਾਓ, ਫਲਾਣੇ ਕੋ ਜਾਓ, ਇਹੋ ਜਿਹੀਆਂ ਗੱਲਾਂ ਮੇਰੇ ਖਿਆਲ ਹੈ ਕਿ ਇਹ ਸ਼ੋਭਾ ਨਹੀਂ ਦਿੰਦੀਆਂ। ਉਹਨਾਂ ਨੂੰ ਆਪਣੀ ਡਿਊਟੀ ਦਾ ਅਹਿਸਾਸ ਹੋਣਾ ਚਾਹੀਦਾ, ਤੇ ਉਹਨਾਂ ਨੂੰ ਅਸੀਂ ਇਹ ਵੀ ਕਹਿੰਦੇ ਹਾਂ ਕਿ ਤੁਸੀਂ ਇਹ ਇੱਦਾਂ ਦੀਆਂ ਹਰਕਤਾਂ ਨਾ ਕਰੋ, ਜੇ ਇੱਦਾਂ ਦੀਆਂ ਕਰੋਗੇ ਤੇ ਫਿਰ ਸਾਨੂੰ ਇਹ ਬਾਹਰ ਨਿਕਲ ਕੇ ਤੁਹਾਡਾ ਫਿਰ ਪੁਲਿਸ ਦਾ ਵਿਰੋਧ ਕਰਨਾ ਪਊਗਾ। ਹਾਂਜੀ, ਨਹੀਂ, ਸਟ੍ਰੈਟਜੀ ਤੇ ਜਿਹੜੀ ਹੈ ਕਿ ਲੰਬੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ, ਉਹ ਦੂਸਰਾ ਦੁਬਾਰਾ ਅਸੀਂ ਚਾਹੁੰਦੇ ਹਾਂ ਕਿ ਉਹਦੇ 'ਚ ਜਿੰਨੇ ਵੀ ਜਿਨ੍ਹਾਂ ਨੂੰ ਉਹਨਾਂ ਦਾ ਹੱਕ ਬਣਦਾ ਪਾਰਟੀਸਪੇਟ ਕਰਨ ਦਾ, ਉਹ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ। ਉਹਨਾਂ ਦੀ ਹਰੇਕ ਦੀ ਵੋਟ ਬਣਨੀ ਚਾਹੀਦੀ ਹੈ, ਵੋਟ ਦਾ ਪ੍ਰੋਸੈਸ ਜਿਹੜਾ ਸੌਖਾ ਕੀਤਾ ਜਾਣਾ ਚਾਹੀਦਾ ਹੈ। ਹਾਂਜੀ ਹਾਂਜੀ, ਲੜੀਆਂ ਜਾਣਗੀਆਂ, ਇਲੈਕਸ਼ਨ ਲੜਾਂਗੇ। ਗਰੁੱਪ ਬਣਾ ਕੇ ਹੋਰ ਵੀ ਜਿਹੜੀਆਂ ਪੰਥਕ ਧਿਰਾਂ ਸਿਰ ਜਿਹੜੀਆਂ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਦੀਆਂ, ਉਹਨਾਂ ਨੂੰ ਨਾਲ ਲੈ ਕੇ ਅਸੀਂ ਪੂਰੇ ਪੰਥ ਨੂੰ ਇਕੱਠਾ ਕਰਕੇ ਲੜਨ ਦੀ ਕੋਸ਼ਿਸ਼ ਕਰਾਂਗੇ। ਨਹੀਂ, ਉਹਦੇ ਤੇ ਇਹੋ ਹੀ ਕਿ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਜਥੇਦਾਰ ਨੂੰ ਆਪਣੀ ਜਿਹੜੀ ਡਿਊਟੀ ਜਿਹੜੀ ਉਹਨਾਂ ਨੂੰ ਕੌਮ ਨੇ ਬਖਸ਼ੀ ਹੈ, ਉਹਨੂੰ ਨਿਰਪੱਖਤਾ ਨਾਲ ਨਿਭਾਉਣਾ ਚਾਹੀਦਾ, ਕਿ ਜੇ ਉਹ ਕੋਈ ਇਹੋ ਜਿਹਾ ਗਲਤ ਫੈਸਲਾ ਕਰਨਗੇ ਤੇ ਫਿਰ ਸੰਗਤਾਂ ਪ੍ਰਵਾਨ ਨਹੀਂ ਕਰਦੀ। ਕਿਉਂਕਿ ਪਹਿਲਾਂ ਵੀ ਜਦੋਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਗਈ ਤੇ ਉਦੋਂ ਵੀ ਇਹਨਾਂ ਨੇ ਇਸ ਗਲਤ ਫੈਸਲਾ ਸੀ, ਇਸ ਕਰਕੇ ਲੋਕਾਂ ਨੇ ਉਹਦਾ ਬਹੁਤ ਵਿਰੋਧ ਕੀਤਾ ਤੇ ਉਹ ਫੈਸਲੇ ਨੂੰ ਮੰਨਿਆ ਨਹੀਂ ਗਿਆ, ਫਿਰ ਵਾਪਸ ਲੈਣਾ ਪਿਆ। ਇਸ ਕਰਕੇ ਅਸੀਂ ਕਹਿੰਦੇ ਕਿ ਇਹੋ ਜਿਹਾ ਕੋਈ ਫੈਸਲਾ ਜਥੇਦਾਰ ਨਾ ਕਰਨ ਕਿ ਜਿਹੜਾ ਕੌਮ ਨੂੰ ਪ੍ਰਵਾਨ ਨਾ ਹੋਵੇ। ਨਹੀਂ, ਇਹ ਤੇ ਜੀ ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਸੀਗਾ, ਸੰਗਤਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਦਾ ਡੇਰੇ ਨਾਲ ਗੱਠਜੋੜ ਹੈ, ਇਸ ਕਰਕੇ ਅਜੇ ਤੱਕ ਬੇਅਦਬੀਆਂ ਦਾ ਕੋਈ ਫੈਸਲਾ ਨਹੀਂ ਹੋ ਸਕਿਆ, ਕੋਈ ਇਹੋ ਜਿਹਾ ਹਾਲਾਤ ਭਗਵੰਤ ਮਾਨ ਵੀ ਨਾ ਐਕਸ਼ਨ ਨਹੀਂ ਲੈ ਰਿਹਾ। ਤੇ ਇਹ ਚੀਜ਼ ਹੈ ਕਿ ਇਹ ਹੁਣ ਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਹ ਸਾਰੇ ਸਾਡੇ ਨਾਲ ਮਿਲੇ ਹੋਏ ਆ, ਇਸ ਕਰਕੇ ਸਿੱਖ ਸੰਗਤ ਨੂੰ ਤਾਂ ਫਿਰ ਇਹਨਾਂ ਤੋਂ ਕੋਈ ਉਮੀਦ ਹੋ ਹੀ ਨਹੀਂ ਸਕਦੀ ਕਿ ਅਸੀਂ ਇਨਸਾਫ ਕਿੱਥੋਂ ਪ੍ਰਾਪਤ ਉਹਨਾਂ ਨੇ ਨਾ ਪ੍ਰੈਸ ਦੇ ਵਿੱਚ ਜਿਹੜਾ ਉਹਨੇ ਆਪਣਾ ਬਿਆਨ ਦਿੱਤਾ ਹੈ, ਉਹਦੇ ਵਿੱਚ ਉਹਨੇ ਖੁੱਲ ਕੇ ਨਾਮ ਲਿੱਤਾ ਹੈ ਹਨੀਪ੍ਰੀਤ ਤੇ ਬਾਬੇ ਦਾ। ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕਰੇ ਤੇ ਅਰੈਸਟ ਕਰੇ। ਤੇ ਭਗਵੰਤ ਮਾਨ ਵੀ ਜਿਹੜਾ ਪੰਜਾਬ ਦੀਆਂ ਗੱਲਾਂ ਕਰਦਾ ਸੀ, ਮੈਂ 2 ਦਿਨਾਂ 'ਚ ਇਹ ਕਰ ਦੂੰਗਾ, ਮੈਂ ਨਸ਼ਾ ਬੰਦ ਕਰਾ ਦੂੰਗਾ, ਇਹ ਵੀ ਦਮ ਨਹੀਂ ਰੱਖਦਾ ਕਿ ਬਾਬਿਆਂ ਨੂੰ ਉਹਦਾ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰੇ। ਇਹ ਜਿਹੜੀਆਂ ਇਹਦੀਆਂ ਗੱਲਾਂ ਸੀ ਸਿਰਫ ਉਹ ਸੱਤਾ ਵਿੱਚ ਆਉਣ ਤੱਕ ਦੇ ਇਹਦੇ ਡਰਾਮੇ ਸੀਗੇ। ਹੁਣ ਇਹਨੂੰ ਲੋਕਾਂ ਨਾਲ ਕੋਈ ਹਮਦਰਦੀ ਨਹੀਂ। ਜੋ ਇਹ ਕਹਿੰਦਾ ਸੀ ਜੋ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ, ਮੇਰੀ ਸਰਕਾਰ ਤੋਂ ਕੁਝ ਨਹੀਂ ਹੋਊਗਾ, ਉਹਦੇ ਪਿਛਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਮਾੜਾ ਹਾਲ ਹੈ ਹੁਣ ਲੋਕਾਂ ਦਾ। ਪੂਰੀ ਹੈ ਜੀ, ਹੈਗਾ ਇਹਦਾ ਵੀ। ਜੇ ਇਹਦਾ ਰਾਬਤਾ ਨਹੀਂ ਹੈ ਤਾਂ ਸਾਰਾ ਗਵਾਹ ਹੋਣ ਦੇ ਬਾਵਜੂਦ ਵੀ ਇਹ ਕਿਉਂ ਨਹੀਂ ਜਾਰੀ ਕਰਦਾ। ਹਾਂ, ਪੈਂਡਿੰਗ ਪਿਆ ਹੈ। ਐਵੇਂ ਝੂਠ ਮਾਰਦਾ ਕਿ ਜਿਹੜੇ ਉਹਨੇ ਤਾਂ ਲਿਟਰਲੀ ਗਵਾਹੀ ਦੇਤੀ, ਸਾਰਾ ਕੁਝ ਹੈ ਜੀ। ਜਦੋਂ ਆਪਣਾ ਇਹਨੂੰ ਪਤਾ ਵੀ ਮੇਰੇ ਕੋਲੇ ਰਾਹ ਨਹੀਂ ਹੈ, ਵੋਟਾਂ ਕਰਕੇ ਉਹਦੇ ਖਿਲਾਫ ਨਹੀਂ ਕਰ ਸਕਦਾ,
ਸਾਡੇ ਬੰਦਿਆਂ ਤੇ ਝੂਠੇ ਪਰਚੇ ਪਾਈ ਜਾਂਦਾ ਹੈ ਜੀ, ਤੁਸੀਂ ਸਾਡੀ ਖਾਲਸਾ ਦੀ ਮਦਦ ਕੀਤੀ ਹੈ, ਇਹਨਾਂ ਨੂੰ ਕੰਮ ਨਾ ਦਿਓ, ਇਹਨਾਂ ਨੂੰ ਮਤਲਬ ਹਰਾਸ ਕਰੋ, ਤੇ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰਦਾ ਨਹੀਂ। ਓਬਵੀਅਸ ਹੈ ਜੀ, ਨਹੀਂ ਜਾ ਰਹੀ। ਬਾਬਾ ਜੀ ਜਿਹੜਾ 16 ਤਰੀਕ ਨੂੰ ਜਿਹੜੀ ਹੈ ਕਰ ਰਹੇ ਹੋ ਉਹਦੇ ਵਿੱਚ ਜਿਹੜੇ ਏਜੰਡੇ ਆ ਜਿਵੇਂ ਕਮੇਟੀ ਦੇ ਆਦਮੀਆਂ ਬਾਰੇ ਪਤਾ ਹੋ ਗਿਆ ਤੇ ਜਾਂ ਭਾਈ ਅੰਮ੍ਰਿਤਪਾਲ ਦੀ ਰਿਹਾਈ ਬਾਰੇ ਹੋ ਗਿਆ ਤਾਂ ਇਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਕਰਦਾ ਨਹੀਂ, ਸਮੂਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੱਲ ਹੋ ਰਹੀ ਹੈ। ਸਾਰੇ ਜਿੰਨੇ ਵੀ ਬੰਦੀ ਸਿੰਘ ਆ, ਜੋ ਪੁਰਾਣੇ ਆ, ਨਵੇਂ ਆ, ਅੰਮ੍ਰਿਤਪਾਲ ਦੇ ਸਾਥੀ ਆ, ਸਾਰਿਆਂ ਦੀ ਰਿਹਾਈ ਲਈ ਅਸੀਂ ਇਹ ਗੱਲ ਕਰਦੇ ਹਾਂ। ਉਹਨਾਂ ਵਾਸਤੇ ਹੀ ਅਸੀਂ ਸਾਰਾ ਕੁਝ ਇੰਤਜ਼ਾਮ ਕਰ ਰਹੇ ਹਾਂ। ਸਰਕਾਰ ਕੀ ਲੱਗਦਾ ਕਿ ਇੰਨੀ ਵੱਡੀ ਵੋਟਾਂ ਦੀ ਇੱਕ ਪ੍ਰਾਪਤ ਕਰਨ ਤੋਂ ਬਾਅਦ ਵੀ ਜਿਹੜਾ ਆ ਉਹਨਾਂ ਨੂੰ ਰਿਹਾਈ ਦੀ ਕਾਰਨ ਕੀ ਸਰਕਾਰ ਦੀ ਧੱਕੇਸ਼ਾਹੀ ਹੈ। ਇਹ ਵੀ ਖਾਲੀ ਇਹ ਘੱਟ ਗਿਣਤੀ ਕੌਮਾਂ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਇਹਨੂੰ ਇਹ ਜਿਹੜਾ ਕਿ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ। ਹਾਂਜੀ ਮੈਂ ਜੀ ਇਹ ਜਿਹੜਾ ਤੁਸੀਂ ਕਹਿ ਰਹੇ ਨੇ ਕਿ ਇੰਨੇ ਵੱਡੇ ਬਹੁਮਤ ਨਾਲ ਜਿੱਤਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਕੋਈ ਗੱਲ ਨਹੀਂ ਸੁਣੀ ਜਾ ਰਹੀ, ਇੱਕ ਐਮਪੀ ਦੀ ਗੱਲ ਨਹੀਂ ਸੁਣੀ ਜਾ ਰਹੀ, ਇੰਨੇ ਵੱਡੇ ਮਾਰਜਨ ਤੇ ਆਮ ਜਨਤਾ ਦਾ ਕੀ ਹਾਲਾਤ ਹੋਣ। ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਕਿ ਸਿੱਖਾਂ ਨਾਲ ਇੱਕ ਬਹੁਤ ਉਹਨਾਂ ਨੂੰ ਬਾਰ-ਬਾਰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਦੇਖੋ ਜਿਹੜੀ ਗੱਲ ਹੈ ਨਾ, ਸਰਕਾਰ ਕਹਿੰਦੀ ਹੈ ਵੀ ਅੰਮ੍ਰਿਤਪਾਲ ਦੇ ਬਾਹਰ ਆਉਣ ਨਾਲ ਸਮਾਜ ਨੂੰ ਖਤਰਾ ਹੈ, ਆਹੀ ਗੱਲ ਕਹਿੰਦੇ ਆ ਨਾ। ਉਸੇ ਸਮਾਜ ਨੇ ਤਾਂ ਇਹਨਾਂ ਨੂੰ ਐਮਪੀ ਬਣਾਤਾ, ਸਮਾਜ ਤਾਂ ਆਪਣੇ ਆਪ ਨੂੰ ਸੇਫ ਫੀਲ ਕਰਦਾ ਉਹਨਾਂ ਦੀ ਮੌਜੂਦਗੀ ਦੇ ਵਿੱਚ, ਤੇ ਸਰਕਾਰ ਕੋਲੋਂ ਹੀ ਕਹੀ ਜਾਂਦੀ ਹੈ ਵੀ ਖਤਰਾ ਹੈ। ਜੇ ਇਹਨਾਂ ਤੋਂ ਖਤਰਾ ਹੁੰਦਾ ਤਾਂ ਐਮਪੀ ਕਿਵੇਂ ਬਣ ਗਏ? ਲੋਕ ਤਾਂ ਉਹਨਾਂ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਚਾਹੁੰਦੇ ਆ, ਇਹ ਕਹਿੰਦੇ ਆ ਖਤਰਾ ਹੈ। ਤੁਸੀਂ ਦੱਸ ਦਿਓ ਮੈਨੂੰ ਬਈ ਅੰਮ੍ਰਿਤਪਾਲ ਕੋਲੇ ਕੋਈ ਆਮ ਐਮੂਨੀਸ਼ਨ ਕੋਈ ਐਸੀ ਚੀਜ਼ ਬਰਾਮਦ ਹੋਈ? ਜਦੋਂ ਅਮਰੀਕਾ ਵਾਲਿਆਂ ਨੇ ਇਹਨਾਂ ਨੂੰ ਕਿਹਾ, ਇੰਡੀਆ ਵਾਲਿਆਂ ਨੇ ਕਿਹਾ ਬਈ ਉਹਨਾਂ ਨੇ ਜਦੋਂ ਸਿਫਾਰਿਸ਼ ਕੀਤੀ ਅੰਮ੍ਰਿਤਪਾਲ ਦੀ, ਇਹਨਾਂ ਨੇ ਫੋਟੋਆਂ ਭੇਜਤੀਆਂ, ਆਲੇ ਦੁਆਲੇ ਵੈਪਨ ਵਾਲੇ ਬੰਦੇ ਖੜੇ ਆ ਸਾਰੇ। ਉੱਥੋਂ ਸਾਡੇ ਵਕੀਲ ਨੇ ਕਿਹਾ ਵੀ ਇੰਡੀਆ ਅਮਰੀਕਨ ਐਮਬੈਸੀ ਨੂੰ ਜੀ ਉਸ ਤੋਂ ਇੰਡੀਆ ਨੂੰ ਕਹੋ ਵੀ ਜਿੰਨੇ ਇਹਦੇ ਕੋਲ ਇਲੀਗਲ, ਜਿੰਨੇ ਇਹਦੇ ਉੱਤੇ ਇਲੀਗਲ ਵੈਪਨ ਦੇ ਪਰਚੇ ਆ ਨਾ, ਕੇਸਿਸ ਰਜਿਸਟਰ ਹੋਏ ਆ, ਸਾਰਿਆਂ ਦੀਆਂ ਕਾਪੀਆਂ ਭੇਜੋ। ਕੇਸ ਇੱਕ ਵੀ ਨਹੀਂ, ਕਿਉਂਕਿ ਜਿਹੜੇ ਵੈਪਨ ਹੈ ਸਾਰੇ ਲਾਇਸੈਂਸੀ ਹੈ। ਚਾਹੇ ਮੈਂ 500 ਬੰਦਾ ਰੱਖ ਲਵਾਂ, ਜਿਹਦੇ ਲਾਇਸੈਂਸੀ ਵੈਪਨ ਦਾ ਮੈਂ 500 ਬੰਦਾ ਰੱਖ ਲਵਾਂ, ਜਦੋਂ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਵੈਪਨ ਰੱਖਣ ਦੀ, ਤਾਂ ਇਹਦੇ ਚਾਰਜ ਕੀ ਹੈ? ਜਾਂ ਤਾਂ ਤੁਸੀਂ ਕਹੋ ਜੀ ਗੈਰ ਕਾਨੂੰਨੀ ਹੈ, ਲਾਇਸੈਂਸ ਨਹੀਂ ਹੈ ਇਹਨਾਂ ਕੋਲੇ। ਜਿਹੜਾ ਬਾਬਾ ਜੀ ਨੇ ਗੱਲ ਕੀਤੀ ਸੀ ਲਾਅ ਐਂਡ ਆਰਡਰ ਦੀ, ਹਾਂਜੀ ਪਿਛਲੇ ਸਾਲਾਂ ਜਿਹੜਾ ਥਾਣਾ ਗਿਆ ਸੀਗਾ ਉਹ ਲਾਅ ਐਂਡ ਆਰਡਰ ਨਹੀਂ, ਉਹ ਤੇ ਤੁਹਾਡੇ ਸਾਹਮਣੇ ਪਤਾ ਹੈ ਕਿ ਉਸ ਜਿਹੜੇ ਕੇਸ ਉਹਨਾਂ ਨੇ ਥਾਣੇ ਗਏ ਥਾਣੇ ਦੇ ਖਿਲਾਫ ਧਰਨਾ ਦਿੱਤਾ, ਉਹ ਬੰਦੇ ਨੂੰ ਇਹਨਾਂ ਨੇ ਛੱਡਿਆ ਕਿ ਇਹਨਾਂ ਨੇ ਆਪਣੀ ਪੁਲਿਸ ਨੇ ਆਪਣੀ ਗਲਤੀ ਮੰਨੀ ਕਿ ਅਸੀਂ ਉਹਨੂੰ ਅਰੈਸਟ ਕੀਤਾ ਸੀ, ਉਹਨੂੰ ਕੋਰਟ ਦੇ ਥਰੂ ਇਹਨਾਂ ਨੇ ਅਗਲੇ ਦਿਨ ਰਿਲੀਜ਼ ਕਰਵਾਇਆ। ਤੇ ਇਹਦਾ ਮਤਲਬ ਹੈ ਕਿ ਜੇ ਸਰਕਾਰ ਉਹ ਬੰਦੇ ਨੂੰ ਨਾ ਅਰੈਸਟ ਕਰਦੀ ਤਾਂ ਥਾਣਾ ਦੇ ਕੇਸ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਨਹੀਂ, ਅਸੀਂ ਅਜੇ ਸਮਾਂ ਦੇਖ ਰਹੇ ਹਾਂ, ਸੰਗਤਾਂ ਦੇ ਸਹਿਯੋਗ ਨਾਲ, ਸੰਗਤਾਂ ਦੀ ਜੇ ਮੰਗ ਹੋਊਗੀ ਕਿ ਸਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ ਤੇ ਅਸੀਂ ਲੜਾਂਗੇ। ਤੇ ਜੇ ਸੰਗਤਾਂ ਦੇ ਉੱਪਰ ਹੀ ਅਸੀਂ ਸਾਰੇ ਉਹਨਾਂ ਦੀ ਰਾਏ ਮਰਜ਼ੀ ਨਾਲ ਹੀ ਅੱਗੇ ਵਧਾਂਗੇ, ਅੱਗੇ ਫੈਸਲਾ ਕਰਾਂਗੇ। ਨਹੀਂ, ਇਹ ਚੀਜ਼ ਹੈ ਕਿ ਅੰਮ੍ਰਿਤਪਾਲ ਉਹਨਾਂ ਦਾ ਲੀਡਰ ਆ ਤੇ ਅੰਮ੍ਰਿਤਪਾਲ ਦੀ ਵਜ੍ਹਾ ਨਾਲ ਹੀ ਉਹ ਅੰਦਰ ਆ। ਜਿੱਦਣ ਅੰਮ੍ਰਿਤਪਾਲ ਬਾਹਰ ਆ ਜਾਊਗਾ, ਮੇਰੇ ਖਿਆਲ ਸਾਰਿਆਂ ਦਾ ਰਸਤਾ ਪੱਧਰਾ ਹੋ ਜਾਊਗਾ। ਇਸ ਕਰਕੇ ਮੇਰਾ ਖਿਆਲ ਹੈ ਕਿ ਅੰਮ੍ਰਿਤਪਾਲ ਅੱਜ ਜਿਹੜੇ ਤੁਹਾਡੇ ਸਾਹਮਣੇ ਐਮਪੀ ਵੀ ਆ, ਤੇ ਉਹਨੂੰ ਕੱਲ ਨੂੰ ਅਸੀਂ ਕਹੀਏ ਕਿ ਦੂਜੇ ਨੂੰ ਐਮਪੀ ਕਿਉਂ ਨਹੀਂ ਤੁਸੀਂ ਕਹਿ ਰਹੇ। ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਬੇਲੋੜੇ ਸਵਾਲ ਹੈ। ਅਸੀਂ ਸਾਰਿਆਂ ਦੇ ਵਾਸਤੇ ਫਿਰਦੇ ਹਾਂ, ਉਹਨਾਂ ਦੀ ਰਿਹਾਈ ਲਈ ਉਹਨਾਂ ਨੇ ਇਹ ਪੰਜਾਬ ਦੇ ਨਸ਼ਿਆਂ ਤੋਂ ਬਚਾਉਣ ਵਾਸਤੇ ਸਾਰਿਆਂ ਨੇ ਕੰਮ ਕੀਤਾ, ਇਸ ਕਰਕੇ ਸਾਰਿਆਂ ਨੂੰ ਕਿਹਾ ਕੀਤਾ ਜਾਣਾ। ਆਬਵੀਅਸ ਹੈ ਨਾ, ਜੇ ਅੰਮ੍ਰਿਤਪਾਲ ਬਾਹਰ ਆ ਗਿਆ ਤਾਂ ਉਹ ਵੀ ਆ ਗਏ।
ਉਹਦੇ ਬਾਰੇ ਵੀ ਜਿੱਦਾਂ ਜੀ ਜਿਹੜਾ ਕੋਈ ਬੰਦਾ ਗੱਲ ਕਰਦਾ ਹੈ ਕੋਈ ਆਪਣੀ ਕੌਮ ਦੀ ਉਹਨਾਂ ਦੇ ਪਰਿਵਾਰ ਨੂੰ ਟਾਰਗੇਟ ਕਰਨਾ ਜਾਂ ਉਹਨਾਂ ਨੂੰ ਇਸ ਰਸਤੇ ਤੋਂ ਜਿਹੜਾ ਅਸੀਂ ਅੱਗੇ ਹੋਏ ਉਹਨਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਹਾਂ ਸਾਨੂੰ ਕਿਸੇ ਤਰੀਕੇ ਨਾਲ ਆਪਣੇ ਘਰ ਬਦਨਾਮ ਬਣਾਉਣ ਦੀ ਕਰਨਾ ਚਾਹੁੰਦੇ ਆ। ਕੋਸ਼ਿਸ਼ ਹੈ ਜੀ। ਅਸੀਂ ਤਾਂ ਕਿਹਾ ਸੀ, ਅਸੀਂ ਕਿਹਾ ਜੇ ਸਰਕਾਰ ਇੰਨੀ ਸੱਚੀ ਹੈ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਜਾਂਚ ਕਰਾ ਲਵੇ ਅਸੀਂ ਮੰਨਾਂਗੇ, ਨਹੀਂ ਰਾਜੀ ਹੁੰਦੇ ਨਹੀਂ ਕਰਦੇ। ਨਹੀਂ ਜੀ ਅਸੀਂ ਏਦਾਂ ਕਿਸੇ ਪਾਰਟੀ ਕੋਲ ਕਿਸੇ ਧੜੇ ਨਾਲ ਅਸੀਂ ਸੰਬੰਧ ਨਹੀਂ, ਅਸੀਂ ਚਾਹੁੰਦੇ ਕਿ ਪੂਰਾ ਪੰਥ ਹੀ ਇਕੱਠਾ ਹੋਵੇ। ਕੋਈ ਆਪਣੇ ਪੰਜਾਬ ਦੀ ਇੱਕ ਕੋਈ ਖੇਤਰੀ ਪਾਰਟੀ ਇਹੋ ਜਿਹੀ ਮਜ਼ਬੂਤ ਹੋਵੇ ਜਿਹੜੇ ਪੰਜਾਬ ਦੀ ਹੱਕਾਂ ਹਕੂਕਾਂ ਲਈ ਲੜ ਰਹੇ। ਅਸੀਂ ਇੱਕ ਪਾਰਟੀ ਕਦੀ ਇੱਕ ਧੜੇ ਨਾਲ ਜਾਂ ਕਿਸੇ ਨੂੰ ਅਸੀਂ ਪ੍ਰਮੋਟ ਨਹੀਂ ਕਰਨਾ ਚਾਹੁੰਦੇ, ਅਸੀਂ ਸਾਰੇ ਪੰਥ ਨੂੰ ਇਕੱਠਾ ਕਰਨਾ ਚਾਹੁੰਦੇ। ਇਹ ਵੀਰਪੁਰ ਦਾ ਕੇਸ ਮੈਨੂੰ ਪੂਰੀ ਜਾਣਕਾਰੀ ਨਹੀਂ, ਪਰ ਕਿਸੇ ਵੀ ਔਰਤ ਦੇ ਖਿਲਾਫ ਪ੍ਰਤੀ ਸ਼ਬਦਾਵਲੀ ਕਰਨੀ ਤਾਂ ਉਹਦਾ ਵਿਰੋਧ ਕਰਨਾ ਵੱਖਰੀ ਗੱਲ ਆ, ਪਰ ਕਿਸੇ ਨਾਲ ਕੋਈ ਗਲਤ ਸ਼ਬਦਾਵਲੀ 'ਚ ਕੋਈ ਗੱਲਬਾਤ ਕਰਨੀ ਉਹਦੇ ਅਸੀਂ ਸਮਰਥਨ ਨਹੀਂ ਕਰਦੇ, ਅਸੀਂ ਉਹਦਾ ਵਿਰੋਧ ਕਰਦੇ। ਇਹ ਸਮਰਥਨ ਅਸੀਂ ਤੇ ਕਹਿੰਦੇ ਕਿ ਅਸੀਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਲਈ ਸਰ ਪੂਰੇ ਪੰਥ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਪੂਰਾ ਪੰਥ ਪਾਰਟੀ ਦਾ ਹਿੱਸਾ ਹੋਣਗੇ ਨਹੀਂ ਹੋਣਗੇ, ਕਿਉਂਕਿ ਉਹ ਕਹਿੰਦੇ ਪ੍ਰਧਾਨ ਕੇਂਦਰ ਰੋਡੇ ਹੋਣਗੇ, ਭਾਈ ਅੰਮ੍ਰਿਤਪਾਲ ਸਿੰਘ ਦਾ ਵੱਡਾ ਯੋਗਦਾਨ ਹੋਵੇਗਾ, ਫਿਰ ਕੀ ਮਤਲਬ ਸਾਰਾ ਕੰਸੈਪਟ ਹੈ ਕਿਤੇ ਤੋਂ ਨਹੀਂ ਇਹ ਤੇ ਜੀ ਅਸੀਂ ਅਜੇ ਇਹ ਕੋਈ ਫਾਈਨਲ ਫੈਸਲਾ ਨਹੀਂਗਾ, ਅਸੀਂ ਸਾਰੇ ਜਣੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ। ਇਹ ਜਿਹੜੇ ਲੋਕ ਸੰਗਤਾਂ ਨੂੰ ਪ੍ਰਵਾਨ ਹੋਣਗੇ ਉਹਨਾਂ ਨੂੰ ਹੀ ਅੱਗੇ ਲਿਆਂਦਾ ਜਾਊਗਾ। ਇਹਦੇ 'ਚ ਕੀ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹ ਪੰਜਾਬ ਦੇ ਹਿੱਤਾਂ ਦੇ ਹਮੇਸ਼ਾ ਖਿਲਾਫ ਹੋਊ। ਇਸ ਕਰਕੇ ਮੇਰਾ ਖਿਆਲ ਹੈ ਕਿ ਚਰਨਜੀਤ ਚੰਨੀ ਹੋਣਾ ਨੇ ਆਪਣੀ ਜਿਹੜੀ ਬਖੂਬੀ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਆ ਤੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਪੰਜਾਬ ਦੇ ਹੱਕ ਦੀ ਜੋ ਵੀ ਕੋਈ ਪੰਜਾਬ ਦੀ ਜਾਂ ਸਿੱਖਾਂ ਦੀ ਕੋਈ ਮਸਲਿਆਂ ਦੀ ਗੱਲ ਕਰੂਗਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਨਹੀਂ ਕਾਂਗਰਸ ਨਾਲ ਤੇ ਸਾਡਾ ਗੱਠਜੋੜ ਨਹੀਂ ਹੋ ਸਕਦਾ, ਬੀਜੇਪੀ ਨਾਲ ਹੋ ਸਕਦਾ ਸਾਡਾ। ਤੇ ਅਸੀਂ ਜੇ ਕਹਿੰਦੇ ਕਿ ਖੇਤਰੀ ਧਿਰਾਂ ਜਿਹੜੀਆਂ ਕਿ ਅਸੀਂ ਆਪਣੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਤੇ ਅਸੀਂ ਅੱਗੇ ਵੱਧ ਸਕਦੇ ਹਾਂ ਤੇ ਤਾਂ ਹੀ ਸਾਡਾ ਪੰਜਾਬ ਦੇ ਹੱਕ ਹਕੂਕਾਂ ਦੀ ਅਸੀਂ ਰਾਖੀ ਕਰ ਸਕਾਂਗੇ ਜੇ ਅਸੀਂ ਪੰਜਾਬ ਦੀ ਕੋਈ ਖੇਤਰੀ ਧਿਰ ਨੂੰ ਮਜ਼ਬੂਤ ਨਹੀਂ। ਪਾਰਟੀ ਅਜੇ ਮੇਰਾ ਖਿਆਲ ਪਾਰਟੀਆਂ ਤੇ ਬਹੁਤ ਆ, ਅਸੀਂ ਸੋਚਦੇ ਹਾਂ ਕਿ ਕੋਈ ਪੰਥ ਇਕੱਠਾ ਹੋ ਕੇ ਕੋਈ ਅਕਾਲ ਤਖਤ ਦੀ ਅਗਵਾਈ ਵਿੱਚ ਇਹ ਜਿਹੜੀ ਕਿ ਕੋਈ ਇੱਕ ਹੀ ਪਾਰਟੀ ਹੋਵੇ ਜਿਹਦੇ ਨਾਲ ਅਸੀਂ ਸਾਰੇ ਜਣੇ ਅੱਗੇ ਵਧ ਸਕੀਏ। ਨਹੀਂ ਇੱਕ ਧੜਾ ਤਾਂ ਬਣਾਉਣਾ ਹੀ ਪੈਣਾ ਹੈ ਨਾ। ਦਸਮੇਸ਼ ਚਾਹੇ ਤੁਸੀਂ ਉਹਨੂੰ ਪਾਰਟੀ ਕਹਿ ਲਓ, ਕੋਈ ਫਰੰਟ ਕਹਿ ਲਓ, ਕੁਝ ਵੀ ਕਹਿ ਲਓ, ਇੱਕ ਧੜਾ ਤਾਂ ਬਣਾਉਣਾ ਹੀ ਪੈਣਾ ਹੈ ਨਾ। ਇੱਕ ਲੌਬੀ ਤਾਂ ਕ੍ਰੀਏਟ ਕਰਨੀ ਪੈਣੀ ਹੈ ਨਾ। ਜਿਹੜੀ ਆਵਾਜ਼ ਉਠਾਈ ਸੀਗੀ ਪੰਜਾਬ ਦੀ ਆਜ਼ਾਦੀ ਹੈ, ਉਸ ਆਵਾਜ਼ ਦੇ ਨਾਲ ਹਾਂਜੀ ਪੰਜਾਬ ਦੀ ਆਜ਼ਾਦੀ ਵਾਸਤੇ ਭਾਈ ਸਾਹਿਬ ਨੇ ਇੱਕ ਆਵਾਜ਼ ਉਠਾਈ। ਅਸੀਂ ਜੀ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ, ਇਸ ਤੋਂ ਬਾਅਦ ਦੀਆਂ ਗੱਲਾਂ ਪੰਜਾਬ ਦੀ ਆਬਵੀਅਸ ਹੈ ਜੀ ਲੜੇਗਾ। ਅਸੀਂ ਇਲੈਕਸ਼ਨ ਲੜਵਾ ਐਸਜੀਪੀਸੀ ਤੇ ਅਸੀਂ ਪੂਰੇ ਜ਼ੋਰ ਨਾਲ ਪਾਰਟਿਸਿਪੇਟ ਕਰਾਂਗੇ ਕਿਉਂਕਿ ਐਸਜੀਪੀਸੀ ਜਿਹੜੀ ਸਾਡੇ ਧਾਰਮਿਕ ਸਥਾਨਾਂ ਦੀ ਜਿਹੜੀ ਅਗਵਾਈ ਕਰਦੀ ਆ, ਉਹਨਾਂ ਦਾ ਪ੍ਰਬੰਧ ਕਰਦੀ ਆ, ਉਹਦੇ ਜਿਹੜਾ ਨਿਗਾਰ ਆ ਚੁੱਕਾ ਉਹਦੇ 'ਚ ਅਸੀਂ ਸੋਚਦੇ ਹਾਂ ਕਿ ਬੱਚੇ ਸੁੱਚੇ ਜਿਹੜੇ ਸਬਰ ਸੰਤੋਖ ਵਾਲੇ ਲੋਕਾਂ ਨੂੰ ਅੱਗੇ ਲਿਆਂਦਾ ਜਾਣਾ ਚਾਹੀਦਾ ਕਿ ਜਿਹੜਾ ਉਹਨਾਂ ਦੀ ਸੰਸਥਾਵਾਂ ਦੀ ਜਿਹੜੀ ਵਿਸ਼ਵਾਸਯੋਗਤਾ ਦੁਬਾਰਾ ਬਹਾਲ ਕੀਤੀ ਜਾਵੇ। ਅਸੀਂ ਵੀ ਤਾਂ ਉਹ ਸੌਰੀ ਮਤਲਬ ਧੜਾ ਜਿਹੜਾ ਬਣਾਵਾਂਗੇ ਉਹਦੇ ਸਾਰਿਆਂ ਨੂੰ ਇਕੱਠਾ ਹੀ ਕਰਾਂਗੇ। ਤੁਸੀਂ ਅਸੀਂ ਦੋ ਜਣੇ ਥੋੜੇ ਰਹਿ ਕੇ ਸਾਰਾ ਕੁਝ ਕਰਾਂਗੇ, ਬੰਦਿਆਂ ਨੂੰ ਤਾਂ ਨਾਲ ਲੈਣਾ ਹੀ ਪੈਣਾ ਹੈ, ਤਾਂ ਹੀ ਚੱਲਾਂਗੇ ਨਾ।
ਦੋ ਜਣੇ ਤਾਂ ਕੁਝ ਨਹੀਂ ਕਰ ਸਕਦੇ। 2011 ਦੇ ਵਿੱਚ ਊਰਜਾ ਦਾ ਕੋਟਾ ਬਣਿਆ ਸੀ ਤੇ ਉਹ 27 ਲੱਖ ਪ੍ਰਾਪਤੀ ਆ ਗਈ। ਇਹਦਾ ਕੀ ਕਾਰਨ ਹੈ? ਇਹ ਕਾਰਨ ਜੀ ਆਪਣੇ ਮੇਰੇ ਖਿਆਲ ਹੈ ਸਾਡਾ ਵੇਸਲਾ ਪਾਣਿਆ ਸਾਡੇ ਸਿੱਖ ਸੰਗਤਾਂ ਤੇ ਇਸ ਚੀਜ਼ ਵਾਸਤੇ ਕੋਈ ਨਹੀਂ। ਨਹੀਂ ਇਹ ਵੀ ਹੋ ਸਕਦਾ ਪਰ ਇਹ ਇੰਨਾ ਫਰਕ ਨਹੀਂ ਹੋ ਸਕਦਾ। ਇਹ ਚੀਜ਼ ਹੈ ਕਿ ਮੇਰਾ ਖਿਆਲ ਹਾਂ ਬਾਅਦ ਚ ਨਹੀਂ ਇਹ ਵੀ ਹੋ ਸਕਦਾ ਪਰ ਅਸੀਂ ਸੋਚਦੇ ਹਾਂ ਕਿ ਹਾਂਜੀ ਉਹਦੇ 'ਚ ਜਿਹੜੀ ਇਹ ਪ੍ਰਕਿਰਿਆ ਨਾ ਜਦੋਂ ਉਹ ਫੋਟੋ ਲਾਉਣੀ ਆ ਜਾਂ ਆਧਾਰ ਕਾਰਡ ਦੀ ਕਾਪੀ ਲਾਉਣੀ ਆ ਉਹਦੀਆਂ ਚੀਜ਼ਾਂ ਕਿਸੇ ਵੇਲੇ ਮੌਕੇ ਤੇ ਅਵੇਲੇਬਲ ਨਹੀਂ ਹੁੰਦੀਆਂ ਤੇ ਲੋਕ ਵੀ ਇਹ ਚੀਜ਼ ਪੁੱਛਦੇ ਆ ਕਿ ਜਦੋਂ ਕੋਈ ਆਪਾਂ ਜਾਂਦੇ ਆ ਲੋਕਾਂ 'ਚ ਦੀ ਅਵੇਅਰਨੈਸ ਨਹੀਂ ਹੈਗੀ ਉਹ ਕਹਿੰਦੇ ਕਿ ਸਾਨੂੰ ਵੋਟ ਬਣਾ ਕੇ ਜਾਂ ਕਪਾ ਕੇ ਕੀ ਫਾਇਦਾ ਹੋਊ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਜੋ ਸਾਡਾ ਸਮਾਜ ਦੀ ਵਿਗੜਨ ਦੀ ਹਾਲਾਤ ਹੈ ਉਹਦੇ 'ਚ ਇਸ ਸੰਸਥਾ ਦਾ ਬਹੁਤ ਵੱਡਾ ਇਹ ਸਮਝੋ ਉਹਦੀਆਂ ਕਮੀਆਂ ਦੀ ਵਜ੍ਹਾ ਨਾਲ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਤੇ ਚਲੇ ਗਈ ਆ ਸਾਡੀਆਂ ਸਿੱਖਿਆ ਸੰਸਥਾਵਾਂ ਦਾ ਬੁਰਾ ਹਾਲ ਹੋ ਗਿਆ। ਇਹ ਸਾਰੀਆਂ ਚੀਜ਼ਾਂ ਤੇ ਮੇਰੇ ਖਿਆਲ ਉਹਨਾਂ ਦੇ ਨਹੀਂ ਅਸੀਂ ਤੇ ਚੋਣ ਕਮਿਸ਼ਨ ਦਾ ਵੀ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਕਹਿੰਦੇ ਕਿ ਡੀਸੀ ਸਾਹਿਬਾਨਾਂ ਦੇ ਅੱਗੇ ਵੀ ਬੇਨਤੀ ਕਰਦੇ ਹਾਂ ਕਿ ਪ੍ਰਕਿਰਿਆ ਨੂੰ ਸੌਖੀ ਕੀਤਾ ਜਾਵੇ ਤੇ ਜਿਹੜੇ ਜੋ ਅਧਿਕਾਰੀ ਆ ਜਿਹੜੀ ਜਿਨ੍ਹਾਂ ਦੀ ਜ਼ਿੰਮੇਵਾਰੀ ਉਹਨਾਂ BLO ਜਾਂ ਹੋਰ ਲਾਏ ਆ ਉਹਨਾਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣੀਆਂ ਕਿ ਤੁਸੀਂ ਹਰੇਕ ਬੰਦੇ ਦੀ ਵੋਟ ਬਣਨੀ ਜਿਹੜੀ ਆ ਲਾਜ਼ਮੀ ਹੋਣੀ ਕੀਤੀ ਜਾਂਦੀ ਹੈ। ਜੀ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਫੈਸਲਾ ਕੀਤੀ ਗਈ ਉਹਨਾਂ ਨੇ ਕਹਿਣਾ ਸੀਗਾ ਕਿ ਜਿਹੜੇ ਪੰਜਾਬ ਦੇ ਵਿੱਚ ਸਾਰੇ ਮਿਸਤਰੀਆਂ ਜਿਹੜੀਆਂ ਤੇ ਧਰਮ ਤੋਂ ਬੜੀ ਤੇਜ਼ੀਆਂ ਹੁੰਦੀਆਂ ਨਹੀਂ ਇਹ ਮੇਰਾ ਖਿਆਲ ਹੈ ਕਿ ਸਾਡੇ ਸਾਰਿਆਂ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਵਾ। ਧਰਮ ਪਰਿਵਰਤਨ ਲਾਲਚ ਨਾਲ ਜਾਂ ਕੋਈ ਹੋਰ ਇਹੋ ਜਿਹੇ ਐਵੇਂ ਲਾਲਚਵਾਦ ਨਾਲ ਕੋਈ ਜੋ ਕੀਤਾ ਜਾ ਰਿਹਾ ਉਹਦਾ ਤਾਂ ਅਸੀਂ ਡਟ ਕੇ ਵਿਰੋਧ ਕਰਦੇ। ਇਹਦੀ ਦੂਸਰਾ ਧਰਮ ਪਰਿਵਰਤਨ ਦੀ ਉਹਦੇ ਤੇ ਸਾਡੀਆਂ ਵੀ ਕੁਝ ਕਮੀਆਂ ਹੈਗੀਆਂ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਸੀ ਸ਼੍ਰੋਮਣੀ ਕਮੇਟੀ ਦੀਆਂ ਕਮੀਆਂ ਹੈ। ਆਪਣਾ ਰੋਲ ਨਹੀਂ ਨਿਭਾਇਆ ਇਸ ਕਰਕੇ ਸਾਡੇ ਲੋਕ ਅਵੇਅਰ ਨਹੀਂ ਗਏ ਤੇ ਸਾਡੇ ਵੱਡਿਆਂ ਵਡੇਰਿਆਂ ਨੇ ਤੇ ਉਹਨਾਂ ਨੇ ਤੇ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਧਰਮ ਤੋਂ ਨਹੀਂ ਡੋਲੇ। ਸਾਡੇ ਸਾਹਿਬਜ਼ਾਦਿਆਂ ਦੀ ਰਾਜ ਨੇ ਜਾਂ ਹੋ ਰਿਹਾ ਪਰ ਹੁਣ ਛੋਟੇ ਛੋਟੇ ਲਾਲਚਾਂ ਵਾਸਤੇ ਤੇ ਸਾਡੇ ਲੋਕ ਉਧਰ ਜਾ ਰਹੇ ਆ ਤੇ ਮੇਰੇ ਖਿਆਲ ਦੇ ਉਹਨਾਂ ਵਾਸਤੇ ਜਿਹੜੇ ਜਾ ਰਹੇ ਉਹਨਾਂ ਵਾਸਤੇ ਵੀ ਚੰਗੀ ਗੱਲ ਨਹੀਂ ਗੀ ਤੇ ਬਾਕੀ ਜਿਹੜੇ ਲੈ ਕੇ ਜਾ ਰਹੇ ਆ ਕਿ ਉਹਨਾਂ ਦਾ ਵੀ ਵਿਸ਼ਵਾਸ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਅੱਜ ਥੋੜੇ ਪੈਸਿਆਂ ਵਾਸਤੇ ਦੂਜੇ ਧਰਮ ਜਾ ਰਹੇ ਕੱਲ ਹੋਰ ਕੋਈ ਆਏਗਾ ਤੇ ਉਹਦੇ ਨਾਲ ਚਲੇ ਜਾਣਗੇ। ਕੋਈ ਨਹੀਂ ਨਹੀਂ ਇਹ ਜੀ ਸਾਰੀ ਸੰਗਤ ਨੂੰ ਓਪਨ ਸੱਦਾ ਵਾ। ਅਸੀਂ ਨਾ ਤੇ ਕਿਸੇ ਨੂੰ ਸਪੈਸ਼ਲ ਸੱਦਾ ਦੇ ਰਹੇ ਹਾਂ ਤੇ ਨਾ ਕਿਸੇ ਨੂੰ ਅਸੀਂ ਰੋਕ ਰਹੇ ਅਸੀਂ ਸਾਰਿਆਂ ਨੂੰ ਜੀ ਆਇਆ ਕਹਾਂਗੇ। ਇਹ ਹਮ ਖਿਆਲੀ ਸੋਚ ਵਾਲੇ ਜਿਹੜੇ ਸਮਝਦੇ ਆ ਵੀ ਅੰਮ੍ਰਿਤਪਾਲ ਨਾਲ ਧੱਕਾ ਹੋ ਰਿਹਾ ਹੈ ਜਾਂ ਸਾਡੇ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਆ ਜਾਂ ਉਹਨਾਂ ਵਾਸਤੇ ਕਾਹਦਾ